ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਪ੍ਰੋਗਰਾਮ ਸੱਚੋ ਸੱਚ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਅੱਜ 6 ਮਾਰਚ 2014 23 ਫੱਗਣ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਮੇਰੇ ਨਾਲ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਬੈਠੇ ਹੋਏ ਹਨ। ਆਓ ਉਹਨਾਂ ਨਾਲ ਮਿਲ ਕੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ ਵੈਲਕਮ ਟੂ ਦ ਸ਼ੋ। ਥੈਂਕ ਯੂ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਅੱਜ ਦਾ ਕੋਈ ਅਹਿਮ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਦੇਖੋ, ਅੱਜ ਦੋ ਇਸ਼ੂਜ਼ ਤੇ ਮੈਂ ਗੱਲਬਾਤ ਕਰਨੀ ਚਾਹਾਂਗਾ। ਹਾਂਜੀ। ਪਹਿਲੀ ਤਾਂ ਇਹ ਹੈ ਵੀ ਅਸੀਂ ਅਕਸਰ ਇਹ ਕਮੈਂਟ ਕਰਦੇ ਹਾਂ, ਆਪਣੀਆਂ ਲਿਖਤਾਂ 'ਚ ਵੀ ਲਿਖਦੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੇ ਵਿੱਚ ਤਖ਼ਤ ਤੇ ਕਾਇਮ ਰੱਖਣਾ, ਉਹਨੂੰ ਮੂੰਹ ਮੰਗੇ ਪੈਸੇ ਦੇਣੇ, ਹਰ ਕਿਸਮ ਦੀ ਇਮਦਾਦ ਦੇਣੀ, ਹਾਂਜੀ, ਤੇ ਪੰਜਾਬ 'ਚ ਕਾਂਗਰਸ ਨੂੰ ਪੈਰ ਨਾ ਜਮਾਨ ਦੇਣਾ, ਇਹ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਏਜੰਡਾ ਹੈ ਜੀ। ਨੋ ਮੈਟਰ ਦਿੱਲੀ 'ਚ ਕਿਹੜੀ ਸਰਕਾਰ ਆਏ, ਬੀਜੇਪੀ ਦੀ ਆਏ ਜਾਂ ਅੱਜ ਕਾਂਗਰਸ ਦੀ ਆਪਣੀ ਸਰਕਾਰ ਹੈ, ਜਿਸ ਤਰੀਕੇ ਨਾਲ ਕਾਂਗਰਸ ਦੀ ਸੈਂਟਰਲ ਹਾਈ ਕਮਾਂਡ ਨੇ ਔਰ ਉਹਨਾਂ ਦੇ ਜਿਹੜੇ ਖਾਸ ਫੀਲੇ ਪੰਜਾਬ 'ਚ ਰੱਖੇ ਨੇ, ਉਹਨਾਂ ਨੇ ਕਾਂਗਰਸ ਨੂੰ ਖਤਮ ਕੀਤਾ ਹੈ। ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਕਿਵੇਂ ਏਜੰਸੀਆਂ ਕਿਸ ਕਿਸਮ ਦੇ ਲੋਕਾਂ ਨੂੰ, ਜੇ ਉਹਨਾਂ ਦਾ ਏਜੰਡਾ ਫੁੱਲਫਿਲ ਹੁੰਦਾ, ਜਿਹੜਾ ਕੰਮ ਉਹ ਫੌਜ ਰੱਖ ਕੇ ਪੰਜਾਬ ਦੇ ਵਿੱਚ ਹਜ਼ਾਰਾਂ ਨੌਜਵਾਨ ਮਾਰ ਕੇ ਨਹੀਂ ਕਰ ਸਕੇ, ਖਾਲਿਸਤਾਨ ਦੀ ਗੱਲ, ਪੰਥਕ ਆਜ਼ਾਦੀ ਦੀ ਗੱਲ ਜਾਂ ਸਿੱਖ ਜਵਾਨੀ ਦੇ ਅੰਦਰ ਅਣਖ ਦੀ ਗੱਲ, ਉਹ ਜਿਹੜੀ ਹੈ ਉਹਨਾਂ ਨੇ ਬਾਦਲ ਰਾਹੀਂ ਪੰਜਾਬ ਦੇ ਵਿੱਚ ਉਸ ਦਾ ਖਾਤਮਾ ਕੀਤਾ ਹੈ। ਔਰ ਇਹਦੇ ਦੋ ਸਬੂਤ ਜਿਹੜੇ ਨੇ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਏ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਡਰੱਗ ਰੈਕਟ ਦੀ ਗੱਲ ਕਰਾਂਗੇ ਕਿ ਪੰਜਾਬ 'ਚ ਕਿਸ ਤਰੀਕੇ ਨਾਲ 6000 ਕਰੋੜ ਦੀ ਸਿੰਥੈਟਿਕ ਡਰੱਗ ਦਾ ਮਸਲਾ, ਰੈਸਲਰ ਟਰਨਡ ਪੁਲਿਸਮੈਨ ਟਰਨਡ ਡਰੱਗ ਟ੍ਰੈਫਿਕਰ ਜਗਦੀਸ਼ ਭੋਲੇ ਨੇ ਜਿਸ ਤਰੀਕੇ ਦੇ ਨਾਲ ਸਾਰੀ ਗੱਲ ਨੂੰ ਸਾਹਮਣੇ ਲਿਆਂਦਾ। ਹਾਂਜੀ। ਸੋ ਜ਼ਾਹਰ ਹੈ ਵੀ ਪਹਿਲਾਂ ਤਾਂ ਜਿਵੇਂ ਕੇਂਦਰ ਦੀ ਜਿਹੜੀ ਕਾਂਗਰਸ ਹਾਈ ਕਮਾਂਡ ਹੈ, ਉਹਨਾਂ ਨੇ ਅਮਰਿੰਦਰ ਨੂੰ ਖੂੰਜੇ ਲਾਇਆ ਜੀ, ਔਰ ਇਸ ਕਦਰ ਖੂੰਜੇ ਲਾਇਆ ਵੀ ਪਿਛਲੀਆਂ ਚੋਣਾਂ ਤੋਂ ਬਾਅਦ ਉਹਨੂੰ ਲੈਜਿਸਲੇਚਰ ਪਾਰਟੀ ਦਾ ਲੀਡਰ ਵੀ ਨਹੀਂ ਬਣ ਦਿੱਤਾ ਪੰਜਾਬ ਦੇ ਵਿੱਚ। ਔਰ ਫਿਰ ਹੌਲੀ ਹੌਲੀ ਉਸ ਦੀ ਸੇ ਘਟਦੀ ਚਲੀ ਗਈ। ਹੁਣ ਉਹ ਆਬਜ਼ਰਵਰ ਸਟੇਟਸ ਉਹਦੇ ਕੋਲ ਹੈ ਵਰਕਿੰਗ ਕਮੇਟੀ ਮੀਟਿੰਗ, ਇਸ ਤੋਂ ਬਿਨਾਂ ਉਹਦੇ ਕੋਲ ਕੋਈ ਜਿਹੜਾ ਉਹਦਾ ਪ੍ਰਭਾਵਸ਼ਾਲੀ ਕੋਈ ਰੋਲ ਨਹੀਂ। ਹੁਣ ਉਹਨੂੰ ਪਾਸੇ ਕਰਕੇ ਜਿਹਨੂੰ ਪੰਜਾਬ ਦੇ ਵਿੱਚ ਕਾਂਗਰਸ ਲੈਜਿਸਲੇਚਰ ਪਾਰਟੀ ਦਾ ਹੈੱਡ ਲਾਇਆ ਗਿਆ, ਬਲਰਾਮ ਜਾਖੜ ਦਾ ਮੁੰਡਾ ਜਿਹੜਾ ਸੁਨੀਲ ਜਾਖੜ ਜੀ। ਹੁਣ ਪਹਿਲਾਂ ਇਹਦੇ ਪਿਓ ਦੀ ਗੱਲ ਕਰ ਲਈਏ। ਸੁਨੀਲ ਜਾਖੜ ਦੇ ਰੋਲ ਦੀ ਗੱਲ ਕਰਨ ਤੋਂ ਪਹਿਲਾਂ ਇਹਦਾ ਪਿਓ ਬਲਰਾਮ ਜਾਖੜ ਬੜਾ ਟਰਸਟਵਰਦੀ, ਇੰਦਰਾ ਗਾਂਧੀ ਦਾ ਨੇੜੂ ਸੀ, ਸਪੀਕਰ ਵੀ ਰਿਹਾ ਪਾਰਲੀਮੈਂਟ ਦਾ, ਮਿਨਿਸਟਰ ਵੀ ਰਿਹਾ, ਐਗਰੀਕਲਚਰ ਵੀ ਰਿਹਾ, ਦੂਜੇ 'ਚ ਵੀ। ਔਰ ਉਹਦੀ ਇਹ ਇੱਕ ਸਟੇਟਮੈਂਟ ਔਨ ਰੈਕਰਡ ਜਦੋਂ ਪੰਜਾਬ ਦੇ ਵਿੱਚ ਜੁਝਾਰੂ ਲਹਿਰ ਚੱਲ ਰਹੀ ਸੀ ਕਿ ਅਗਰ देश की एकता अखंडता के लिए 2 करोड़ सिखों को भी मारना पड़ा तो हम हिचकिचाएंगे नहीं। ये ऑन रैकर्ड है। ਹੁਣ ਇਹ ਕੁਆਲੀਫਿਕੇਸ਼ਨ ਹੈ ਜਿਹਦੇ ਥੱਲੇ ਮੁੰਡੇ ਨੂੰ ਵੀ ਗਰੂਮ ਕੀਤਾ ਗਿਆ ਜੀ। ਹੁਣ ਜਿਹੜੀ ਗੱਲ ਜਦੋਂ ਇਹ ਡਰੱਗ ਰੈਕਟ ਸਾਹਮਣੇ ਆਇਆ, ਜ਼ਾਹਰ ਹੈ ਵੀ ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਕਿ ਰੂਲਿੰਗ ਪਾਰਟੀ ਨੂੰ ਚੈਲੰਜ ਕਰਨਾ ਚਾਹੁੰਦੀ ਹੈ, ਉਹਦੀ ਜਦੋਂ ਕੋਈ ਕਮਜ਼ੋਰ ਰਗ ਹੱਥ ਆਉਂਦੀ ਹੈ ਤੇ ਤੁਸੀਂ ਉਹਨੂੰ ਸੈਂਟਰਲ ਇਸ਼ੂ ਬਣਾਉਂਦੇ ਹੋ ਤਾਂ ਕਿ ਲੋਕਾਂ ਦੇ ਵਿੱਚ ਤੁਸੀਂ ਉਸ ਇਸ਼ੂ ਨੂੰ ਲੈ ਕੇ ਜਾਓ। ਹੁਣ ਪ੍ਰਤਾਪ ਸਿੰਘ ਬਾਜਵਾ ਜਿਹਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ, ਉਹਨੇ ਇਸ ਇਸ਼ੂ ਨੂੰ ਉਭਾਰਿਆ, ਉਹਨੇ ਧਰਨੇ ਵੀ ਦਿੱਤੇ, ਉਹਨੇ ਪੂਰੀ ਇਸ ਦੇ ਉੱਤੇ, ਕਿਉਂਕਿ ਵਿਕਰਮਜੀਤ ਮਜੀਠੀਆ ਦਾ ਨਾਂ ਜਗਦੀਸ਼ ਭੋਲੇ ਨੇ ਲਿਆ ਔਰ ਇੱਕ ਵਜ਼ੀਰ ਜਿਹੜਾ ਸਵਰਨ ਸਿੰਘ ਫਲੋਰ ਹੈ ਉਹਦਾ ਮੁੰਡੇ ਦਾ ਨਾਂ ਸਾਹਮਣੇ ਆਇਆ। ਸੋ ਉਹਨੇ ਚਾਰਜ ਫਿਰ ਇਹ ਧਰਨੇ ਸ਼ੁਰੂ ਦੇ ਕੇ ਉਹਨੇ ਮੰਗ ਵੀ ਕੀਤੀ ਕਿ ਇਹਦੀ CBI ਇਨਕੁਆਇਰੀ ਕਰਾਈ ਜਾਏ, ਕਿਉਂਕਿ ਅਲਟੀਮੇਟਲੀ ਪੰਜਾਬ ਪੁਲਿਸ ਤਾਂ ਰਲੀ ਹੋਈ ਹੈ, ਗਵਰਨਮੈਂਟ ਦੇ ਥੱਲੇ ਹੀ ਹੁੰਦੀ। ਹਾਂਜੀ। ਹੁਣ ਸਭ ਤੋਂ ਪਹਿਲਾਂ ਜਿਹੜਾ ਅਮਰਿੰਦਰ ਜਿਹਨੂੰ ਬਿਲਕੁਲ ਡਿਸਆਨਰ ਕੀਤਾ, ਔਰ ਇਹ ਗੱਲ ਵੀ ਦੱਸਦੀ ਹੈ ਵੀ ਜਿਹੜੇ ਬਿਲਕੁਲ ਵਿਕੇ ਹੋਏ ਜਾਂ ਕਮਜ਼ੋਰ ਜ਼ਮੀਰਾਂ ਵਾਲੇ ਹੁੰਦੇ ਨੇ, ਉਹਨਾਂ ਨੂੰ ਜਦੋਂ ਕੋਈ ਅਪਮਾਨਿਤ ਕਰਦਾ ਹੈ ਕਮਜ਼ੋਰ ਜ਼ਮੀਰਾਂ ਵਾਲਿਆਂ ਨੂੰ, ਤੇ ਇਹ ਨਹੀਂ ਵੀ ਉਹਨਾਂ ਦੀ ਅਣਖ ਜਾਗਦੀ ਹੈ, ਉਹ ਹੋਰ ਲੰਮੇ ਪੈ ਕੇ ਮਾਲਕ ਨੂੰ ਦੱਸਣਾ ਚਾਹੁੰਦੇ ਨੇ ਕਿ ਵੀ ਨਹੀਂ ਅਸੀਂ ਵੀ ਜੋ ਤੁਹਾਡਾ ਏਜੰਡਾ ਅਸੀਂ ਉਹਦੇ ਨਾਲ ਹੀ ਖਲੋਤੇ। ਔਰ ਜਿਸ ਤਰੀਕੇ ਨਾਲ ਅਮਰਿੰਦਰ ਨੇ ਕਾਲਿਆਂ ਵਾਲਾ ਖੂਹ ਅਜਨਾਲੇ ਦੇ ਮਾਮਲੇ 'ਚ ਬਿਆਨ ਦਿੱਤਾ ਹੈ ਬਿਨਾਂ ਕਿਸੇ ਸਬੂਤ ਤੋਂ, ਕੋਈ ਗੱਲ ਜੀ ਉਹਨਾਂ ਦਾ ਫੌਜੀ ਸਨਮਾਨਾਂ ਦੇ ਨਾਲ ਜਿਹੜਾ ਉਹਨਾਂ ਦਾ ਸੰਸਕਾਰ ਕੀਤਾ ਜਾਏ। ਹਾਂਜੀ। ਔਰ ਜਿਉਂ ਹੀ ਪ੍ਰਤਾਪ ਸਿੰਘ ਬਾਜਵੇ ਨੇ ਮੰਗ ਕੀਤੀ ਕਿ CBI ਇਨਕੁਆਇਰੀ ਕੀਤੀ ਜਾਏ, ਅਮਰਿੰਦਰ ਨੇ ਕਿਹਾ ਜੀ ਨਹੀਂ, CBI ਇਨਕੁਆਇਰੀ ਨਹੀਂ ਹੋਣੀ ਚਾਹੀਦੀ ਇਹਦੀ, ਉਹ ਤਾਂ 10 ਸਾਲ ਲੱਗ ਜਾਣਗੇ, ਇਹਦੀ ਤਾਂ ਜਿਹੜੀ ਹੈ ਉਹ ਪੰਜਾਬ ਪੁਲਿਸ ਬਹੁਤ ਕੰਪੀਟੈਂਟ ਹੈ ਔਰ ਉਹੀ ਇਨਕੁਆਇਰੀ ਕਰੇ। ਸੋ ਪਹਿਲਾਂ ਤਾਂ ਇੱਕ ਜਿਹੜਾ ਡਿਸਆਨਰਡ ਬੰਦਾ ਹੈ ਵਿਦਨ ਪਾਰਟੀ, ਉਹਨੇ ਆਪਣਾ ਲਾਇਲਟੀ ਦਾ ਝੰਡਾ ਚੁੱਕਿਆ ਕਿ ਜੀ ਅਸੀਂ ਏਜੰਸੀਆਂ ਦੇ ਏਜੰਡੇ ਨਾਲ ਸਹਿਮਤ ਹੈ, ਡਰੱਗਸ ਦਿਓ ਪੰਜਾਬ ਦੇ ਵਿੱਚ ਦਿਓ ਤੇ
ਪੁਲਿਸ ਹੀ ਵਰਤੋਂਦੀ ਹੈ, ਪੁਲਿਸ ਹੀ ਕੋਆਰਡੀਨੇਟਰ ਹੈ। ਪਰ ਜਿਹੜੀ ਗੱਲ ਨੇ ਅੱਜ ਮੈਨੂੰ ਇਸ ਦੇ ਉੱਤੇ ਕਮੈਂਟ ਕਰਨ ਦੇ ਲਈ ਲਿਆ, ਹੁਣ ਉਸ ਤੋਂ ਬਾਅਦ ਜਦੋਂ ਦਾ ਇਹ ਡਰੱਗ ਰੈਕਟ ਆਇਆ, ਬਿਕਰਮ ਮਜੀਠੀ ਦਾ ਨਾਂ ਆਇਆ, ਹਾਂਜੀ, ਪਹਿਲਾ ਵਿਧਾਨ ਸਭਾ ਦਾ ਸੈਸ਼ਨ ਹੋਇਆ। ਹੁਣ ਅਸੈਂਬਲੀ ਦੇ ਵਿੱਚ ਜਿਹੜੀ ਰੂਲਿੰਗ ਧਿਰ ਹੈ ਉਹ ਤਾਂ ਕਿਸੇ ਹੱਦ ਤੱਕ ਉਹਨਾਂ ਨੂੰ ਸੀ ਕਿ ਵੀ ਇਹ ਮੇਨ ਇਸ਼ੂ ਬਣੇਗਾ, ਇਸ ਇਸ਼ੂ ਦੇ ਉੱਤੇ ਉਹ ਕਿਵੇਂ ਡਿਫੈਂਡ ਕਰਨਗੇ। ਹੁਣ ਜਿਉਂ ਹੀ ਇਹ ਇਸ਼ੂ ਆਇਆ, ਸੁਨੀਲ ਜਾਖੜ ਨੇ ਬਿਲਕੁਲ ਖਲੋ ਕੇ ਕਿਹਾ ਜੀ ਕਿ ਮਿਸਟਰ ਮਜੀਠੀਆ ਇਜ਼ ਏ ਪਰਫੈਕਟ ਜੈਂਟਲਮੈਨ, ਹਾਂਜੀ, ਐਂਡ ਆਈ ਡੋਂਟ ਥਿੰਕ ਹੀ ਇਜ਼ ਇਨਵੋਲਵਡ ਇਨ ਐਨੀ ਆਫ ਦਿਸ ਥਿੰਗ। ਹੁਣ ਇਹ ਕਹਿੰਦੇ ਨੇ ਬਿਲਕੁਲ ਯੂ ਟਰਨ ਮਾਰਨਾ, ਔਰ ਈਵਨ ਇਸ ਗੱਲ ਨੇ ਜਿਹੜੇ ਨਾਈਵ ਕਿਸਮ ਦੇ ਅਕਾਲੀ ਐਮਐਲਏ ਵੀ ਬੈਠੇ ਹੁੰਦੇ ਨੇ ਜਿਹਨਾਂ ਨੂੰ ਉਤਲੀ ਗੇਮ ਦਾ ਪਤਾ ਨਹੀਂ ਹੁੰਦਾ ਵੀ ਚੱਕਰ ਕੌਣ ਘੁਮਾ ਰਿਹਾ, ਈਵਨ ਉਹ ਵੀ ਹੈਰਾਨ ਹੋਏ ਵੀ ਇੱਕ ਪਾਸੇ ਤਾਂ ਬਾਹਰ ਜਿਹੜਾ ਉਹ ਪੂਰਾ ਉਹਨਾਂ ਦਾ ਪਾਰਟੀ ਪ੍ਰਧਾਨ ਤੋਂ ਲੈ ਕੇ ਥੱਲੇ ਤੱਕ ਮੀਡੀਆ ਦੇ ਵਿੱਚ ਇਸ਼ੂ ਹੈ ਔਰ ਕਿ ਇਹ ਇਨਵੋਲਵ ਹੈ, ਔਰ ਜਿਹੜਾ ਕਾਂਗਰਸ ਲੈਜਿਸਲੇਚਰ ਪਾਰਟੀ ਦਾ ਮੁਖੀ ਹੈ ਉਹ ਵਿਧਾਨ ਸਭਾ 'ਚ ਖਲੋ ਕੇ ਉਹਨੂੰ ਕਲੀਨ ਚਿੱਟ ਦੇ ਰਿਹਾ। ਔਰ ਫਿਰ ਉਹ ਇੱਥੇ ਹੀ ਨਹੀਂ ਰੁਕਿਆ, ਜਦੋਂ ਫਿਰ ਬਹਿਸ ਦਾ ਜਦੋਂ ਅੱਗੇ ਤੁਰੀ ਤਾਂ ਉਹਨੇ ਬਿਕਰਮ ਮਜੀਠੀਆ ਨੂੰ ਕਿਹਾ ਵੀ ਤੂੰ ਬਹੁਤ ਇਮਾਨਦਾਰ, ਤੂੰ ਬੜਾ ਇਮਾਨਦਾਰ ਤਾਂ ਨਹੀਂ ਕਿਹਾ ਉਹਨੇ ਕਿ ਤੂੰ ਬੜਾ ਜੈਂਟਲਮੈਨ ਹੈ, ਔਰ ਇਹ ਤੇਰੇ ਤੇ ਜਿਹੜਾ ਅਟੈਕ ਹੋ ਰਿਹਾ ਹੈ ਇਹ ਤੁਹਾਡੇ ਵਿੱਚੋਂ ਹੀ ਕੋਈ ਕਰਵਾ ਰਿਹਾ, ਐਂਡ ਯੂ ਸ਼ੁੱਡ ਫਾਈਂਡ ਆਊਟ ਕਿ ਹੂ ਇਜ਼ ਆਫਟਰ ਦਿਸ ਔਰ ਬਿਹਾਈਂਡ ਦਿਸ। ਸੋ ਹੁਣ ਇਹਦੇ ਤੋਂ ਤੁਸੀਂ ਕੀ ਅੰਦਾਜ਼ਾ ਲਾਓਗੇ ਕਿ ਕੀ ਹੋ ਰਿਹਾ? ਹੁਣ ਜ਼ਾਹਰ ਹੈ ਵੀ ਕਾਂਗਰਸ ਨੇ ਜਿਸ ਤਰੀਕੇ ਨਾਲ ਹਾਈ ਕਮਾਂਡ ਏਜੰਸੀਆਂ ਨੇ ਇਹ ਖੇਡ ਖੇਡੀ ਹੈ, ਹਾਂਜੀ, ਬਾਦਲ ਜੇ ਉਹਨਾਂ ਨੇ ਬਾਦਲ ਦੇ ਉਹਨੇ ਬਲੂੰਗੜੇ ਨੇ ਕਿਹਾ ਸੁਖਬੀਰ ਨੇ ਜੀ ਅਸੀਂ 25 ਸਾਲ ਰਾਜ ਕਰਾਂਗੇ, ਸੋ ਇਹ ਉਹੀ ਅਸ਼ੋਰੈਂਸ ਹੈ ਜਿਹੜੀ ਉੱਤੋਂ ਆਈ ਹੈ ਜਿਹਦੇ ਥੱਲੇ ਉਹ 25 ਸਾਲ ਰਾਜ ਕਰਨ ਦੀ ਗੱਲ ਹੈ। ਔਰ ਜਿਸ ਤਰੀਕੇ ਨਾਲ ਸਫਾਇਆ ਕਾਂਗਰਸ ਦਾ ਕੀਤਾ ਜਾ ਰਿਹਾ ਪੰਜਾਬ 'ਚ, ਔਰ ਮੈਂ ਈਵਨ ਬਠਿੰਡੇ ਤੋਂ ਵੀ ਮਨਪ੍ਰੀਤ ਬਾਦਲ ਨੂੰ ਟਿਕਟ ਦੇਣਾ ਕਾਂਗਰਸ ਨਾਲ ਕਰਕੇ ਮੈਂ ਇਹਨੂੰ ਇਸੇ ਹੀ ਖੇਡ ਦਾ ਹਿੱਸਾ ਸਮਝਦਾ, ਜਿਹਦਾ ਈਵਨ ਅਮਰਿੰਦਰ ਨੇ ਵੀ ਪ੍ਰੋਟੈਸਟ ਕੀਤਾ ਜੀ ਕਿ ਜੀ ਇਹ ਤਾਂ ਸਾਰਾ ਮਾਲਵਾ ਬੈਲਟ ਜਿਹੜੀ ਕਾਂਗਰਸ ਦਾ ਸਟਰੋਂਗ ਹੋਲਡ ਹੈ ਉਹਨਾਂ ਦੇ ਹਵਾਲੇ ਕਰਨਾ। ਹਾਂਜੀ, ਹੁਣ ਮਨਪ੍ਰੀਤ ਬਾਦਲ ਨੂੰ ਲਿਆ ਕੇ ਔਰ ਉਹਦੇ ਚੋਂ ਇੱਕ ਹੋਰ ਨੇ ਇਹ ਕਾਮੈਂਟ ਕਿਹਾ, ਮੈਨੂੰ ਯਾਦ ਨਹੀਂ ਕਿਸ ਦੀ ਇਹਦੇ ਤੇ ਕਾਮੈਂਟਰੀ ਸੀ, ਕਿ ਬਾਦਲ ਦੀ ਗੇਮ ਕਹੋ ਜਾਂ ਏਜੰਸੀਆਂ ਦੀ ਗੇਮ ਕਹੋ ਕਿ ਜੇ ਹਰਸਿਮਰਤ ਜਿੱਤਦੀ ਹੈ ਤਾਂ ਵੀ ਬਾਦਲ, ਜੇ ਮਨਪ੍ਰੀਤ ਜਿੱਤਦਾ ਹੈ ਤਾਂ ਵੀ ਬਾਦਲ। ਜੇ ਆਪਣੀ ਪਾਰਟੀ ਬਣਾ ਕੇ ਤੋੜ ਕੇ ਕਾਂਗਰਸ ਜਾ ਸਕਦਾ ਹੈ ਤੇ ਕੱਲ ਨੂੰ ਮਨਪ੍ਰੀਤ ਦੀ ਵਾਪਸ ਜਿਹਨੂੰ ਹੋਮ ਕਮਿੰਗ ਕਹਿਣਗੇ ਜੀ ਆਪਣੇ ਘਰ ਆ ਗਿਆ, ਅਕਾਲੀਆਂ ਚ ਆਉਣ ਤੋਂ ਕੌਣ ਰੋਕ ਸਕਦਾ? ਸੋ ਇਸ ਬਹਾਨੇ ਦੇ ਨਾਲ ਉਹਨਾਂ ਨੇ ਬਠਿੰਡਾ ਹਾਰਟਲੈਂਡ ਚੋਂ ਔਰ ਮਾਲਵਾ ਹਾਰਟਲੈਂਡ ਚੋਂ ਕਾਂਗਰਸ ਦਾ ਸਫਾਇਆ ਕਰ ਦਿੱਤਾ, ਔਰ ਇਸ ਸੁਨੀਲ ਜਾਖੜ ਦਾ ਇਸ ਲਾਈਨ ਦੇ ਉੱਤੇ ਜਿਹੜੀ ਸਪੋਰਟ ਹੈ ਉਹ ਇਸ ਗੱਲ ਨੂੰ ਸਾਬਤ ਕਰਦੀ ਹੈ ਕਿ ਜਿਹੜਾ ਸਾਡਾ ਚਾਰਜ ਹੈ ਲਗਾਤਾਰਤਾ ਦੇ ਨਾਲ ਵੀ ਏਜੰਸੀਆਂ ਨੇ ਹੀ ਬਾਦਲ ਨੂੰ ਰੱਖਣਾ ਔਰ ਕਾਂਗਰਸ ਦਾ ਖਾਤਮਾ ਕਰਨਾ, ਇਹ ਇਸ ਸਟੇਟਮੈਂਟ ਤੋਂ ਬਾਅਦ ਹੋਰ ਵੀ ਪ੍ਰੂਵ ਹੁੰਦਾ। ਦੂਸਰੀ ਗੱਲ ਜਿਹੜਾ ਮੈਂ ਸਮਝਦਾ ਵੀ ਮੋਰਲ ਇੱਕ اخلاقی ਫਰਜ਼ ਮੈਂ ਸਮਝਦਾ ਕਿ ਜਦੋਂ ਅਸੀਂ ਗੁਜਰਾਤ ਦੇ ਹਜ਼ਾਰਾਂ ਉਜੜੇ ਕਿਸਾਨਾਂ ਦੀ ਜਾਂ ਉਜਾੜੇ ਜਾ ਰਹੇ ਕਿਸਾਨਾਂ ਦੀ ਜਿਨ੍ਹਾਂ ਦੇ ਖਿਲਾਫ ਕੇਸ ਗੁਜਰਾਤ ਦੀ ਸਰਕਾਰ ਸੁਪਰੀਮ ਕੋਰਟ 'ਚ ਲੈ ਕੇ ਗਈ ਹੈ, ਹਾਂਜੀ, ਉਹਨਾਂ ਦਾ ਜ਼ਿਕਰ ਕਰਦੇ ਹਾਂ, ਬਿਆਨ ਅਸੀਂ ਵੀ ਦਿੱਤੇ ਹੈ, ਕਹਿੰਦੇ ਵੀ ਹੈ, ਲਿਖਦੇ ਵੀ ਹੈ, ਪੰਜਾਬ ਦੇ ਵੀ ਅਕਾਲੀ ਲੀਡਰਾਂ ਨੇ ਬਿਆਨ ਦਿੱਤੇ, ਪਰ ਕੋਈ ਵੀ ਬਾਦਲ ਕਿਆ ਨੇ ਤਾਂ ਕੀ ਜਾਣਾ ਸੀ ਉੱਥੇ, ਕੋਈ ਵੀ ਈਵਨ ਵਿਰੋਧੀ ਧਿਰਾਂ ਚੋਂ ਵੀ ਪੰਥਕ ਧਿਰਾਂ ਚੋਂ ਵੀ ਕਿਸੇ ਨੇ ਜਾ ਕੇ ਗੁਜਰਾਤ ਦੇ ਉਹਨਾਂ ਕਿਸਾਨਾਂ ਦੇ ਕੋਲ ਪਹੁੰਚ ਕੇ ਉਹਨਾਂ ਦੀ ਕਹਾਣੀ ਨਹੀਂ ਸੁਣੀ, ਉਹਨਾਂ ਨੂੰ ਹਮਦਰਦੀ ਨਹੀਂ ਦਿੱਤੀ, ਉਹਨਾਂ ਦੇ ਨਾਲ ਜਿਹੜੀ ਹੈ ਉੱਥੇ ਜਾ ਕੇ ਇਕਜੁੱਟਤਾ ਨਹੀਂ ਦਿੱਤੀ। ਮੀਡੀਆ ਖਬਰ ਦੀ ਉਮਰ 24 ਘੰਟੇ ਹੁੰਦੀ ਹੈ, ਕਿਉਂਕਿ 24 ਘੰਟੇ ਬਾਅਦ ਨਵੀਂ ਖਬਰ ਆ ਜਾਂਦੀ ਹੈ, ਉਹ ਬਿਹਾਈਂਡ ਚਲੀ ਜਾਂਦੀ, ਇੰਟਰਨੈਟ ਤੇ 2 ਦਿਨ ਵੱਧ ਲੱਗ ਜਾਂਦੀ। ਹਾਂਜੀ, ਹੁਣ ਅਰਵਿੰਦ ਕੇਜਰੀਵਾਲ ਜਿਸ ਦੇ ਗੁਜਰਾਤ ਜਾਣ ਨੂੰ ਬੀਜੇਪੀ ਨੇ ਬਹੁਤ ਨੈਗੇਟਿਵਲੀ ਲਿਆ, ਉਹਨੂੰ ਪੁਲਿਸ ਸਟੇਸ਼ਨ ਸੱਦ ਕੇ ਹਰਾਸ ਕੀਤਾ ਗਿਆ, ਕਾਰ ਤੇ ਪਥਰਾਵ ਕੀਤਾ ਗਿਆ ਜੀ। ਅੱਜ ਦੀ ਮੇਨ ਮੀਡੀਆ ਖਬਰ ਇਹ ਹੈ ਵੀ ਉਹਨੇ 1.5 ਘੰਟਾ ਜਿਹੜਾ ਉਹ ਕੱਛ ਦੇ ਸਿੱਖ ਕਿਸਾਨਾਂ ਦੇ ਨਾਲ ਗੁਜ਼ਾਰਿਆ, ਉਹਨਾਂ 'ਚ ਕੁਝ ਹਰਿਆਣਵੀ ਵੀ ਨੇ, ਔਰ ਨੋਟਸ ਲਏ ਉਹਨੇ। ਇਹ ਨਹੀਂ ਹੈ ਇੱਕ ਤਾਂ ਫਾਰਮਲ ਜਿਵੇਂ ਰਾਹੁਲ ਗਾਂਧੀ ਤੁਰਿਆ ਫਿਰਦਾ ਗਿਆ ਗੁੱਡ ਸਭ ਠੀਕ ਹੋ ਜਾਏਗਾ ਜਿਵੇਂ ਉਹ ਲੀਡਰਾਂ ਦਾ ਹੁੰਦਾ, ਔਰ ਇਹ ਕੇਜਰੀਵਾਲ ਦਾ ਈਵਨ ਦਿੱਲੀ ਦੇ ਕੰਟੈਕਸਟ ਵੀ ਪਹਿਲਾਂ ਇਹ ਸੀ ਕਿ ਵੀ ਉਹ ਨੋਟਸ ਲੈਂਦਾ, ਆਪ ਹਰ ਸਵਾਲ ਕਰਦਾ। ਸੋ 1.5 ਘੰਟਾ ਸਪੈਂਡ ਉਹਨੇ ਕਰਨ ਤੋਂ ਬਾਅਦ ਜਿਹੜਾ ਉਹਨੇ ਮੀਡੀਆ ਨੂੰ ਵੀ ਕਿਹਾ, ਕਿਉਂਕਿ ਮੀਡੀਆ ਟੀਮਾਂ ਵੀ ਉਹਦੇ ਨਾਲ ਸੀ, ਔਰ ਉਹਨਾਂ ਨੇ ਸਿੱਖ ਕਿਸਾਨਾਂ ਨੂੰ ਪਹਿਲਾਂ ਕਿਹਾ ਕਿ ਜੀ ਤੁਹਾਨੂੰ ਤੁਹਾਡੀਆਂ ਜ਼ਮੀਨਾਂ ਤੋਂ ਕੱਢਣ ਦੇ ਲਈ ਬਹੁਤ ਮਹਿੰਗੇ ਵਕੀਲ ਕੀਤੇ ਆ ਗੁਜਰਾਤ ਸਰਕਾਰ ਨੇ, ਹਾਂਜੀ, ਔਰ ਉਹਨਾਂ ਨੇ ਕਿਹਾ ਵੀ ਜੇ ਮੇਰੇ ਕੋਲ ਕੋਈ ਤਾਕਤ ਆਈ ਤਾਂ ਮੈਂ ਤੁਹਾਡੇ ਨਾਲ ਬੇਇਨਸਾਫੀ ਨਹੀਂ ਹੋਣ ਦਿਆਂਗਾ। ਸੋ ਤਾਕਤ ਆਂਦੀ ਹੈ ਨਹੀਂ ਆਂਦੀ ਲੇਕਿਨ ਮੈਂ ਸਮਝਦਾ ਵੀ ਇਹ ਬੜਾ ਜ਼ਬਰਦਸਤ ਜੈਸਚਰ ਹੈ।
ਔਰ ਇਹ ਸਾਡੀ ਉੱਥੇ ਜਿਹੜੀਆਂ ਧਿਰਾਂ ਨੇ ਉਹਨਾਂ ਨੂੰ ਵੀ ਇਹ ਸਿੱਖਣ ਦੀ ਲੋੜ ਹੈ ਕਿ ਜਦੋਂ ਤੁਸੀਂ ਲੋਕਾਂ ਦੇ ਨਾਲ ਜਾ ਕੇ ਉਹਨਾਂ ਦੇ ਮਸਲਿਆਂ ਦੇ ਹੱਲ ਦੇ ਲਈ ਖਲੋਂਦੇ ਹੋ ਹਾਂਜੀ ਤੇ ਉਹ ਫਿਰ ਤੁਹਾਡੇ ਨਾਲ ਕਿਸੇ ਹੱਦ ਤੱਕ ਵੀ ਤੁਰਨ ਲਈ ਤਿਆਰ ਰਹਿੰਦੇ ਨੇ। ਹਾਲਾਂਕਿ ਕੋਈ ਗੁਜਰਾਤ 'ਚ ਚਾਂਸ ਨਹੀਂ ਹੈ ਵੀ ਅਰਵਿੰਦ ਕੇਜਰੀਵਾਲ ਉੱਥੇ ਕੋਈ ਉਹਨੂੰ ਰੈਟਲ ਕਰ ਦੇਗਾ। ਮੋਦੀ ਦੀ ਤਾਂ ਗੁੰਡਾਗਰਦੀ ਹੈ ਉੱਥੇ, ਜਿਸ ਕਿਸਮ ਦਾ ਉਹਨਾਂ ਨੇ ਮਾਹੌਲ, ਈਵਨ ਅਰਵਿੰਦ ਕੇਜਰੀਵਾਲ ਨੂੰ ਵੀ ਉਹਦਾ ਟੇਸਟ ਦਿੱਤਾ ਉਹਨਾਂ ਨੇ ਕਿ ਵੀ ਇੱਥੇ ਤੂੰ ਬਿਨਾਂ ਚੈਲੰਜ ਤੋਂ ਨਹੀਂ ਜਾ ਸਕਦਾ। ਔਰ ਉਹਦੀ ਜੋ ਹਰਾਸਮੈਂਟ ਕੀਤੀ ਉਹਦਾ ਅਸੀਂ ਜ਼ਿਕਰ ਵੀ ਕੀਤਾ ਸੀ ਕੱਲ੍ਹ। ਪਰ ਮੈਂ ਸਮਝਦਾ ਵੀ ਇਹ ਇੱਕ ਬਹੁਤ ਅੱਛਾ ਜੈਸਚਰ ਹੈ ਔਰ ਇਹਦੇ ਲਈ ਅਸੀਂ ਉਸ ਦੀ ਤਾਰੀਫ ਵੀ ਕਰਦੇ ਔਰ ਘੱਟੋ ਘੱਟ ਸਾਡੀਆਂ ਧਿਰਾਂ ਜਿਹੜੀਆਂ ਨੇ ਉਹ ਇਹਦੇ ਤੋਂ ਜ਼ਰੂਰ ਸਿੱਖਣ। ਔਰ ਕੁਝ ਚੀਜ਼ਾਂ ਨੇ ਜਿਹੜੀਆਂ ਹਿਸਟਰੀ ਵੀ ਬਣ ਜਾਂਦੀਆਂ। ਜੇ ਹੁਣ ਮੁਜ਼ੱਫਰਪੁਰ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੋਇਆ, ਸੈਂਕੜਿਆਂ ਮੁਸਲਮਾਨ ਮਾਰੇ, ਹਜ਼ਾਰਾਂ ਬੇਘਰ ਹੋਏ, ਤੇ ਜਿਸ ਤਰੀਕੇ ਨਾਲ ਜਦੋਂ ਸਰ ਸਿਮਰਨਜੀਤ ਸਿੰਘ ਮਾਨ, ਉਹਨਾਂ ਦੀ ਸਾਰੀ ਟੀਮ, ਉਹਨਾਂ ਦੇ ਨਾਲ ਈਵਨ ਮੁਸਲਿਮ ਨੁਮਾਇੰਦੇ ਵੀ ਉੱਥੇ ਮੌਕੇ ਤੇ ਗਏ ਜੀ ਔਰ ਇਸ ਗੱਲ ਦਾ ਹਾਲਾਂਕਿ ਮੀਡੀਆ ਨੇ ਗਾਇਬ ਕਰ ਦਿੱਤਾ, ਨੈਸ਼ਨਲ ਮੀਡੀਆ ਨੇ ਉਹਨੂੰ ਕੋਈ ਖਬਰ ਨਹੀਂ ਦਿੱਤੀ। ਅਸੀਂ ਟੀਵੀ 84 ਲਈ ਉਹਨੂੰ ਕਵਰ ਕੀਤਾ, ਸਾਡਾ ਕੈਮਰਾਮੈਨ ਸੀ ਉੱਥੇ। ਲੇਕਿਨ ਇਹ ਇੱਕ ਬਹੁਤ ਵੱਡਾ ਜੈਸਚਰ ਔਰ ਚੰਗਾ ਜੈਸਚਰ ਹੈ ਜਿਹੜੀ ਹਿਸਟਰੀ ਲਿਖੀ ਜਾਂਦੀ ਹੈ। ਜਿਵੇਂ ਅਸੀਂ ਹੋਰ ਮਲੇਰਕੋਟਲੇ ਦੇ ਨਵਾਬ ਦੇ ਕਹਿਣ ਤੇ ਕਿਹੜਾ ਸ਼ੇਰ ਮੁਹੰਮਦ ਖਾਨ ਦੇ ਕਹਿਣ ਤੇ ਕੋਈ ਸਾਹਿਬਜ਼ਾਦਿਆਂ ਦੀ ਸ਼ਹਾਦਤ ਰੁਕ ਗਈ ਸੀ ਜਾਂ ਮਾਤਾ ਗੁਜਰੀ ਨੂੰ ਸ਼ਹੀਦ ਨਹੀਂ ਸੀ ਕੀਤਾ, ਪਰ ਇਹ ਹਿਸਟਰੀ ਦਾ ਚੈਪਟਰ ਬਣ ਗਿਆ ਵੀ ਜਦੋਂ ਜ਼ੁਲਮ ਹੋ ਰਿਹਾ ਸੀ ਆ ਕੇ ਕਿਸੇ ਨੇ ਹਾਂ ਦਾ ਨਾਰਾ ਮਾਰਿਆ ਸੀ ਜੀ। ਸੋ ਮੈਂ ਸਮਝਦਾ ਵੀ ਜਿਹੜਾ ਕੇਜਰੀਵਾਲ ਨੇ ਉੱਥੇ ਜਾ ਕੇ ਮੌਕੇ ਤੇ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਦੇ ਲਈ ਹਾਂ ਦਾ ਨਾਰਾ ਮਾਰਿਆ, ਇਹ ਬੜੀ ਰਿਮਾਰਕੇਬਲ ਗੱਲ ਹੈ ਔਰ ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।